ਸੋ ਕਹਿੰਦੇ ਵੀ ਇੱਕ 105th 105ਵੀਂ ਐਨੂਅਲ ਮੀਟਿੰਗ ਹੋਈ ਹੈ ਟਰਾਂਸਪੋਰਟੇਸ਼ਨ ਰਿਸਰਚ ਬੋਰਡ ਦੀ TRB ਦੀ ਵਾਸ਼ਿੰਗਟਨ DC ਦੇ ਵਿੱਚ, ਜਿੱਥੇ US ਦੇ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਡਿਪਟੀ ਸੈਕਟਰੀ ਸਟੀਵ ਬ੍ਰੈਡਵਰੀ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇੱਕ ਮਾਡਲ ਏਜੰਸੀ ਵਿਦਿਨ ਜਿਹੜਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਕ੍ਰੀਏਟ ਕਰਨ ਜਾ ਰਹੇ ਆ, ਜੋ ਕਿ ਲੀਨਿੰਗ ਇਨਟੂ AI ਆ। ਸੋ ਉਹਦੇ 'ਚ ਕੀ ਹੋਊਗਾ ਵੀ ਜਿਹੜਾ ਫਰਾਡ ਹੋ ਰਿਹਾ ਹੈਗਾ ਟਰੱਕਿੰਗ ਇੰਡਸਟਰੀ ਦੇ ਵਿੱਚ, ਉਹ ਰਿਕੋਗਨਾਈਜ਼ ਕਰੂਗਾ ਰਾਈਟ ਵੇ ਕਿਹੜੀਆਂ ਟਰੱਕਿੰਗ ਕੰਪਨੀਜ਼ ਇਲੀਗਲ ਫੋਰਨ ਡਰਾਈਵਰਸ ਨੂੰ ਯੂਜ਼ ਕਰ ਰਹੀਆਂ ਹੈਗੀਆਂ। ਕਹਿੰਦੇ ਵੀ ਆ ਜਿਹੜਾ ਨਵਾਂ ਰੂਲ ਆਇਆ ਨਾਨ ਡੋਮਿਸਾਈਲਡ ਵਾਲਾ ਜਾਂ ਇੰਗਲਿਸ਼ ਵਾਲਾ, ਇਹਨੂੰ ਲੈ ਕੇ 2 ਲੱਖ ਦੇ ਕਰੀਬ ਜਿਹੜੇ ਟਰੱਕਰਸ ਆ ਉਹ ਜੌਬ ਐਲੀਮੀਨੇਟ ਹੋ ਜਾਣੀਆਂ ਆ। ਤੇ ਉਸ ਦੀ ਜਗ੍ਹਾ ਦੇ ਉੱਤੇ ਹੁਣ ਕਿਹੜੇ ਬੰਦੇ ਕੌਣ ਹਾਇਰ ਕਰ ਰਹੇ ਹੈਗੇ ਆ, ਜਾਂ ਐਗਜ਼ਿਸਟਿੰਗ ਕਿਹੜੀਆਂ ਕੰਪਨੀਆਂ ਆ, ਕਿਹੜੇ ਕੈਮਲੀਅਨ ਕੈਰੀਅਰ ਆ। ਆਪਾਂ ਤੁਹਾਨੂੰ ਪਿਛਲੇ ਸਮੇਂ 'ਚ ਦੱਸਿਆ ਸੀ ਕੈਮਲੀਅਨ ਕੈਰੀਅਰ ਪੇ ਇੱਕ ਕੰਪਨੀ ਬੰਦ ਕਰਕੇ ਦੂਜੀ ਖੋਲ ਲਓ, ਤੀਜੀ ਖੋਲ ਲਓ, ਹਨਾ। ਹਸਬੈਂਡ ਦੇ ਨਾਂ ਤੇ ਖੋਲ ਲਓ, ਵਾਈਫ ਦੇ ਨਾਂ ਤੇ ਖੋਲ ਲਓ, ਐਡਰੈਸ ਸੇਮ ਆ। ਸੋ ਕਈ ਕੁਛ ਇਸ ਨੂੰ ਲੈ ਕੇ ਹੁਣ ਜਿਹੜਾ AI ਆ ਉਹ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਯੂਜ਼ ਕਰੂਗੀ। ਤੇ ਇਹਦੇ ਨਾਲ ਕਹਿੰਦੇ ਵੀ ਸਾਡਾ ਪੂਰਾ ਇਰਾਦਾ ਹੈ ਵੀ ਜਿਹੜਾ ਫਰਾਡ ਆ ਉਸ ਨੂੰ ਰੋਕਿਆ ਜਾ ਸਕੇ। ਪਲੱਸ ਜਿਹੜੇ ਕਹਿੰਦੇ ਵੀ ਫੋਰਨਰਸ ਆਰ ਈਟਿੰਗ ਦ ਲੰਚ ਆਫ ਅਮਰੀਕਨ ਟਰੱਕ ਡਰਾਈਵਰਸ, ਜਿਸ ਤਰ੍ਹਾਂ ਰਮਨ ਭਾਜੀ ਹੁਣਾਂ ਨੇ ਵੀ ਦੱਸਿਆ ਵੀ ਇੰਡੀਆ 'ਚ ਆਫਿਸ ਖੋਲ ਲਓ, ਜਾਂ ਜਿਹੜੇ ਨਾਨ ਡੋਮਿਸਾਈਲਡ CDL ਨੂੰ ਲੈ ਕੇ। ਸੋ ਉਹਨਾਂ ਦਾ ਮਤਲਬ ਕਹਿਣ ਦਾ ਇਹੀ ਆ ਵੀ ਜਿਹੜੇ ਫੋਰਨਰਸ ਆ ਉਹ ਅਮਰੀਕਨ ਟਰੱਕਰਸ ਦੀ ਜਿਹੜੀ ਜਿੰਨੀ ਸੈਲਰੀ ਹੋਣੀ ਚਾਹੀਦੀ ਆ ਉਹਦੇ 'ਚ ਕੱਟ ਕਰਕੇ ਜਾਂ ਲੋ ਵੇਜਸ ਦੇ ਉੱਤੇ ਕੰਮ ਕਰ ਰਹੇ ਹੈਗੇ ਆ। ਜੀ ਰਮਨ ਜੀ। ਬਿਲਕੁਲ ਜੀ, ਇਹ ਜਿਹੜੀ ਚੀਜ਼ ਹੈਗੀ ਆਪਾਂ ਤਾਂ ਪਿਛਲੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਸਟ੍ਰਿਕਟਨੈਸ ਜਿਹੜੀ ਆਪਾਂ ਹੁਣ ਵੀ ਇਸ ਐਪੀਸੋਡ 'ਤੇ ਆਪਾਂ ਸ਼ੁਰੂ 'ਚ ਇਹੋ ਗੱਲ ਕੀਤੀ ਹੈ ਕਿ ਸਟ੍ਰਿਕਟਨੈਸ ਜਿਹੜੀ ਆ ਇਹ ਬਹੁਤ ਜ਼ਿਆਦਾ ਹੋਣ ਜਾ ਰਹੀ ਆ। ਜੇ ਓਵਰਆਲ ਦੇਖਿਆ ਜਾਵੇ ਤਾਂ ਹਰਜੋਤ ਭਾਜੀ, ਰਾਜਕਰਨ ਜਿਹੜੀ ਨਾਨ ਡੋਮਿਸਾਈਲ ਲਾਇਸੈਂਸ ਨੂੰ ਯੂਜ਼ ਐਕਚੁਅਲੀ ਪਹਿਲਾਂ ਮੈਗਾ ਕੈਰੀਅਰ ਨੇ ਕਰਨਾ ਸ਼ੁਰੂ ਕੀਤਾ ਸੀਗਾ। ਮੈਗਾ ਕੈਰੀਅਰ ਜਿਹੜੇ ਹੈਗੇ ਆ, ਵੱਡੇ ਕੈਰੀਅਰ ਜਿਹੜੇ ਹੈਗੇ ਆ, ਉਹ ਯੂਜ਼ ਕਰਦੇ ਸੀਗੇ ਨਾਨ ਡੋਮਿਸਾਈਲ ਨੂੰ ਬਹੁਤ ਜ਼ਿਆਦਾ। ਮੈਂ ਸੋਚਿਆ ਮੇਕ ਅਮਰੀਕਾ ਗ੍ਰੇਟ ਅਗੇਨ ਵਾਲੇ ਕੈਰੀਅਰ ਤੁਸੀਂ ਵੱਡੇ ਕਰਦੇ MEG ਵਾਲੇ ਆ। ਨਹੀਂ, ਮੈਗਾ ਕੈਰੀਅਰਸ ਹੈਗੇ ਆ ਉਹ। ਵੈਸੇ ਹੁਣ ਉਹ ਸਾਰੇ ਮੈਗਾ ਕੈਰੀਅਰਸ ਜਿਹੜੇ ਉਹ ਮਾਗਾ 'ਚ ਚਲੇ ਗਏ ਆ ਸਾਰੇ, ਮਾਗਾ ਵਾਲੇ ਹੋ ਗਏ ਹੁਣ ਕਿਤੇ ਨਾ ਕਿਤੇ। ਉਹ ਜਿਹੜੇ ਕੈਰੀਅਰਸ ਆ ਨਾ ਉਹ ਸਾਰੇ ਮੇਰੀ ਨਜ਼ਰ ਦੇ ਵਿੱਚ ਉਹ ਥਾਲੀ ਦੇ ਬੈਂਗਣ ਹੈ। ਜਿੱਦਨ ਨੂੰ ਥਾਲੀ ਨੀਵੀਂ ਹੋਈ ਉਧਰ ਨੂੰ ਰੁੜ ਜਾਂਦੇ ਆ ਮਿੰਟ 'ਚ ਹੀ ਉਹ। ਚੜ੍ਹਦੇ ਸੂਰਜ ਨੂੰ ਸਲਾਮ ਵਾਲੇ ਆ। ਹਾਂ। ਤੇ ਹੁਣ ਬਿਜ਼ਨਸ ਵਾਲਾ ਤੇ ਹੁੰਦਾ ਹੀ ਏਦਾਂ ਦਾ। ਬਿਜ਼ਨਸ ਵਾਲੇ ਨੇ ਤਾਂ ਜਿਹੜੇ ਪਾਸੇ ਜਿਹੜੀ ਪਾਰਟੀ ਤਾਰੂਗੀ ਉਹਨੂੰ ਚੱਕਣਾ ਹੀ ਆ, ਉਹਨੇ ਕਰਨਾ ਹੀ ਆ, ਠੀਕ ਹੈ ਨਾ। ਸੋ ਨਾਟ ਅਬਾਊਟ ਦੈਟ, ਬਟ ਜਿਹੜਾ ਇਹ ਕੰਮ ਸੀਗਾ ਇਹ ਮੈਗਾ ਕੈਰੀਅਰਸ ਕਰਦੇ ਸੀਗੇ ਯੂਜ਼ ਬਹੁਤ। ਪਰ ਅਲਟੀਮੇਟਲੀ ਸਾਡੀ ਕਮਿਊਨਿਟੀ ਜਾਂ ਜਿਹੜਾ ਕਹਿ ਲਓ ਜਿਹੜੀਆਂ ਛੋਟੀਆਂ ਕਮਿਊਨਿਟੀਜ਼ ਹੈਗੀਆਂ, ਛੋਟੇ ਕੈਰੀਅਰਸ ਹੈਗੇ, ਉਹਨਾਂ ਨੇ ਵੀ ਯੂਜ਼ ਕਰਨਾ ਸ਼ੁਰੂ ਕੀਤਾ। ਤੇ ਉੱਥੇ ਛੋਟੇ ਕੈਰੀਅਰਸ ਨੂੰ ਵੀ ਇਹ ਸਮਝ ਆਉਣ ਲੱਗ ਗਈ ਵੀ ਇਹ ਜਿਹੜੀ ਚੀਜ਼ ਹੈ ਇਹ ਤਾਂ ਸੌਖੀ ਬੜੀ ਆ, ਠੀਕ ਹੈ ਨਾ। ਅੱਜ ਤੱਕ ਟਰੱਕਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਰਾਜਕਰਨ, ਮੈਂ ਕਈ ਵਾਰੀ ਅਸੀਂ ਜਦੋਂ ਟਰੱਕਿੰਗ ਕਰਦੇ ਹੁੰਦੇ ਸੀ ਸੋਚਦੇ ਹੁੰਦੇ ਸੀਗੇ ਯਾਰ ਮਤਲਬ ਇੰਨਾ ਵਿਸ਼ਵਾਸ ਕਰਦੇ ਆ ਲੋਕੀ ਇੱਕ ਦੂਜੇ ਦੇ ਉੱਤੇ। ਟਰੱਕਾਂ ਦੇ ਲੋਡ ਜਿਹੜੇ ਆ ਇੰਨੇ ਮਤਲਬ ਲੱਖਾਂ ਹਜ਼ਾਰਾਂ ਦੇ ਲੋਡ ਜਿਹੜੇ ਆ, ਤੁਸੀਂ ਇੱਕ ਜਾਣੇ ਇੱਕ ਪਿਕਅਪ ਨੰਬਰ ਦਿੰਦੇ ਆ ਤੇ ਤੁਹਾਨੂੰ ਮਿੰਟ 'ਚ ਲੋਡ ਕਰ ਦਿੰਦੇ ਆ। ਤੁਸੀਂ ਫਲਾਣੇ ਥਾਂ ਜਾਂਦੇ ਉਹਨਾਂ ਨੂੰ ਕਹਿੰਦੇ ਵੀ ਮੈਂ ਡਿਲੀਵਰੀ ਕਰਨੀ ਆਇਆ ਬੰਦੇ ਦੀ, ਉਹ ਤੁਹਾਡੇ ਕੋਲ ਲੈ ਲੈਂਦਾ ਆ। ਕਈ ਵਾਰੀ ਇਹ ਸੋਚਣਾ ਰਾਹ ਦੇ ਵਿੱਚ ਕਦੀ ਆ ਵੀ ਕੋਈ ਇਹਦਾ ਕੋਈ ਰੋਕ ਟੋਕ ਨਹੀਂ, ਕੋਈ ਇਹਦਾ ਟ੍ਰੇਲਰ ਨੂੰ ਲੋਕ ਨਹੀਂ ਲੱਗਾ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਕੋਈ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂਦਾ। ਮਤਲਬ ਉਹ ਜ਼ਮਾਨੇ ਸੀਗੇ ਕਿ ਜਦੋਂ ਇਹ ਚੀਜ਼ਾਂ ਚੱਲਦੀਆਂ ਸੀਗੀਆਂ। ਤੇ ਹੁਣ ਜਿਹੜੀ ਪਾਪੂਲੇਸ਼ਨ ਆਈ ਆ ਉਹਨੇ ਆਣ ਕੇ ਦੇਖਿਆ ਵੀ ਇਹ ਤਾਂ ਸੌਖਾ ਹੀ ਬੜਾ, ਤੇ ਕੋਈ ਪੁੱਛਦਾ ਹੀ ਨਹੀਂ ਇੱਥੇ। ਐਂਡ ਰੀਅਲੀ ਜੇ ਸੱਚੀ ਗੱਲ ਪੁੱਛੋ ਤਾਂ ਮਾੜੇ ਮੋਟੇ ਕ੍ਰਾਈਮ ਨੂੰ ਤਾਂ ਛੇਤੀ ਕਿਤੇ ਪੁੱਛਦੇ ਹੀ ਨਹੀਂ ਕੋਈ ਵੀ ਇੱਥੇ। ਟ੍ਰੇਲਰ ਚੋਰੀ ਹੋ ਗਿਆ, ਲੋਕੀ ਪੁਲਿਸ ਦੇ ਮਗਰ ਤੁਰੇ ਫਿਰਦੇ ਆ ਸਾਡਾ। ਅੱਛਾ, ਪੁਲਿਸ ਦੇ ਮਗਰ ਤੁਰੇ ਫਿਰਦੇ ਇਹ ਵੀ ਦੱਸ ਦਿੰਦੇ ਵੀ ਟ੍ਰੇਲਰ ਕਿੱਥੇ ਖੜਾ ਆ, ਚੋਰੀ ਹੋ ਕੇ ਗਿਆ, ਤਾਂ ਵੀ ਪੁਲਿਸ ਕੁਛ ਨਹੀਂ ਕਰਦੀ ਹੈਗੀ, ਠੀਕ ਹੈ ਨਾ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਇਹ ਜਿਹੜੀ ਲੀਨੀਅੰਸੀ ਸੀ, ਇਹ ਜਿਹੜੀਆਂ ਏਦਾਂ ਦੀਆਂ ਇਸ਼ੂ ਸੀਗੇ, ਉਹਨਾਂ ਦੇ ਕਰਕੇ ਲੋਕਾਂ ਨੇ ਬਹੁਤ ਜ਼ਿਆਦਾ ਐਕਸਪਲੋਇਟ ਕਰਤਾ ਇਹਨੂੰ ਇੱਕਦਮ, ਬਹੁਤ ਜ਼ਿਆਦਾ। ਔਰ ਇਹ ਜਿਹੜਾ ਐਕਸਪਲੋਇਟੇਸ਼ਨ ਆ, ਜਿਹੜੀ ਇਹ ਚੀਜ਼ ਕੀਤੀ ਆ, ਇਹਦੇ ਉੱਤੇ ਹੀ ਹੁਣ ਜਿਹੜੀ ਇੱਕ ਕੰਪਨੀ ਹੈਗੀ ਆ IDB ਜੀ,
ਉਸ ਕੰਪਨੀ ਦਾ ਹੁਣ ਤੁਸੀਂ ਦੇਖਿਓ ਵੀ ਉਹ ਕੰਪਨੀ ਕਿੰਨੀ ਡੀਪਲੀ ਸਾਰੇ ਪਾਸੇ ਚਲੀ ਗਈ ਹੈਗੀ ਆ, ਜਿੱਥੇ ਕਿ ਆਈਡੀ ਫਰਾਡ, ਜਿੱਥੇ ਵੈਰੀਫਿਕੇਸ਼ਨ, ਜਿੱਥੇ ਸਾਰਾ ਹੁਣ login.gov ਆ, ਮਤਲਬ ਕਿੰਨੀਆਂ ਕਿ ਚੀਜ਼ਾਂ ਜਿਹੜੀਆਂ ਆ ਉਹ ਇੰਪਲੀਮੈਂਟ ਹੋ ਰਹੀਆਂ ਜਸਟ ਟੂ ਪ੍ਰੀਵੈਂਟ ਦਾ ਫਰਾਡ। ਪਰ ਜਿਹੜਾ ਫਰਾਡ ਹੈਗਾ, ਫਰਾਡ ਹੁਣ ਲੋਕੀ ਕਹਿ ਦਿੰਦੇ ਆ, ਉਹ ਡਰਾਈਵਰ ਕਹਿ ਦਿੰਦਾ ਵੀ ਭਾਈ ਹੁਣ ਫਰਾਡ ਦੱਸਣਾ ਕਹਿੰਦੇ ਆ ਵੀ ਮੇਰੀ ਗੱਡੀ 'ਚ ਕੀ ਲੱਦਿਆ, ਉਹ ਤਾਂ ਡਰਾਈਵਰ ਨੇ ਦੱਸਣਾ। ਡਰਾਈਵਰ ਨੂੰ ਉਹਨੂੰ 2000 5000 ਉਹਨੂੰ ਦਿੱਤਾ, 10,000 ਦੂਜੇ ਨੂੰ ਦਿੱਤਾ, ਇਹਨੂੰ ਦਿੱਤਾ, ਮਤਲਬ ਲੋਡ ਹੱਥੋਂ ਹੱਥ ਲੋਡ ਵਿਕ ਜਾਂਦਾ ਹੈ। ਵਿਕੇ ਹੋਏ ਟਰੱਕਾਂ ਚੋਂ ਕਹਿੰਦੇ ਸਮਾਨ ਵਿਕ ਜਾਂਦਾ ਹੈ। ਹੁਣ ਤਾਂ ਇਹ ਵੀ ਤੁਸੀਂ ਦੱਸਦੇ ਹੋਏ ਸੀਗੇ ਵੀ ਇਹ ਵੀ ਹੁਣ ਨਵਾਂ ਇੱਕ ਕਈ ਥਾਵਾਂ ਦੇ ਉੱਤੇ ਚੀਜ਼ ਤੁਹਾਡੇ ਮੂਹਰੇ ਆਈ ਹੈ, ਤੁਹਾਨੂੰ ਪਤਾ ਲੱਗ ਰਿਹਾ ਇਸ ਚੀਜ਼ ਦਾ। ਰਾਜਕਿਰਨ ਹੁਣ ਤਾਂ ਕਈ ਵਾਰੀ ਬੈਠਿਆਂ ਦੇ ਕਿਸੇ ਕੋਲ ਗੱਲ ਸੁਣੀਏ ਨਾ, ਤੇ ਇਹ ਲੱਗਦਾ ਵੀ ਜੇ 10 ਬੰਦੇ ਬੈਠੇ ਆ, 10 ਚੋਂ 10 ਨੇ ਮੂੰਹ ਖੋਲਿਆ ਤੇ 10 ਚੋਂ 10 ਡਿਫਰੈਂਟ ਗੱਲਾਂ ਨਿਕਲਣੀਆਂ ਮਿੰਟ ਜੀ, ਤੇ ਐ ਹੈਰਾਨੀ ਹੁੰਦੀ ਹੈ ਵੀ ਬੰਦਾ ਅੱਛਾ ਇਹ ਵੀ ਤਰੀਕਾ ਹੈਗਾ, ਅੱਛਾ ਏਦਾਂ ਵੀ ਕਰ ਜਾਂਦੇ ਆ ਯਾਰ। ਮਤਲਬ ਫਰਾਡ ਐਂਡ ਥੈਫਟ ਦੀ ਜਿੱਤੋਂ ਤੁਸੀਂ ਗੱਲ ਸ਼ੁਰੂਆਤ ਕੀਤੀ ਵੀ ਸਕੈਮ, ਫਰਾਡ, ਥੈਫਟ ਵੀ ਹਰ ਟਾਈਮ ਕੋਈ ਨਾ ਕੋਈ ਨਵਾਂ ਜਿਹੜਾ ਰਾਹ ਕੱਢੀ ਜਾ ਰਹੇ ਆ। ਬਿਲਕੁਲ ਭਾਈ, ਮੈਂ ਕਹਿੰਦਾ ਕਿ ਤੁਸੀਂ ਹੋਰ ਦੀ ਹੋਰ ਗੱਲ ਛੱਡੋ, ਜਿਹੜੀ ਆਪਾਂ ਨਾਕੇ ਲੈਂਦੇ ਗੱਲ ਆ ਕਿ ਇਸ ਵੇਲੇ ਤਾਂ ਐਲਏ ਦੇ ਵਿੱਚ ਏਜੰਟ ਮਿਲ ਜਾਂਦੇ ਆ ਰਿਵਰਸ ਡੌਂਕੀ ਲਵਾਉਣ ਵਾਲੇ। ਇਹ ਕੀ ਆਈਟਮ ਆ ਜੀ ਹੁਣ ਰਿਵਰਸ ਡੌਂਕੀ ਵਾਪਸ ਘਲਾਉਣ ਦੇ ਲਈ? ਇਹ ਤਾਂ ਕਹਿੰਦੇ ਨਾਲੇ $3000 ਦੇਵਾਂਗੇ, 1000 ਤੋਂ 3000 ਦੇਵਾਂਗੇ, ਆਪ ਛੱਡ ਕੇ ਆਉਣਗੇ। ਨਹੀਂ ਤੇ ਜਿਹੜੇ ਜੇਬ ਦੇ ਵਿੱਚ 50,000 ਲੈ ਕੇ ਜਾਣਾ, ਉਹ ਕਿੱਦਾਂ ਲੈ ਕੇ ਜਾਣਾ ਫਿਰ? ਅੱਛਾ, ਫਿਰ ਉਹ ਹੁਣ ਪੁੱਠਾ ਕੰਮ ਚੱਲ ਪਿਆ ਹੈ, ਪੁੱਠਾ ਗੇੜਾ ਤੁਰਿਆ ਹੈ। ਪੁੱਠਾ ਕੰਮ ਚੱਲ ਪਿਆ ਕਿ ਹੁਣ ਅਗਲੇ ਤੁਹਾਨੂੰ ਰਿਵਰਸ ਡੌਂਕੀ ਲਵਾ ਦਿੰਦੇ ਆ, ਐਲਏ ਚੋਂ ਪਾਰ ਕਰਾਓ ਦੂਜੇ ਬੰਨੇ ਮੈਕਸੀਕੋ ਵੱਲ ਨੂੰ, ਤੇ ਉੱਥੋਂ ਫਿਰ ਤੇ ਹੁਣ ਇੱਥੋਂ ਜਿਹੜਾ ਕ੍ਰਾਈਮ ਕਰਕੇ ਬੰਦਾ ਉਹ ਫਿਰ ਜਹਾਜ਼ ਲੈ ਕੇ ਥੋੜੀ ਜਾਂਦਾ। ਠੀਕ ਹੈ।